ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਹੇਟ ਇੰਨੀ ਜ਼ਿਆਦਾ ਫੈਲੀ ਹੋਈ ਆ, ਇੱਕ ਜੂਨੀਅਰ ਸਟੂਡੈਂਟ ਬੋਸਟਨ ਯੂਨੀਵਰਸਿਟੀ ਦਾ ਤੇ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਕਾਲਜ ਰਿਪਬਲਿਕਨ ਚੈਪਟਰ ਦਾ, ਉਹਨ ਕਹਿੰਦਾ ਵੀ ਮੈਂ ਬਹੁਤ ਵਾਰ ਕਾਲ ਕੀਤੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਉਹਨਾਂ ਦੀ ਨੇਬਰਹੁੱਡ ਦੇ ਵਿੱਚ ਇੱਕ ਕਾਰ ਵਾਸ਼ ਆ ਤੇ ਉੱਥੇ ਇਲੀਗਲ ਲੋਕ ਕੰਮ ਕਰਦੇ ਹੈਗੇ, ਅਮਰੀਕਨ ਜੌਬਾਂ ਉਹਨੀ ਲਈਆਂ ਹੋਈਆਂ ਆ। ਉਹ ਤੋਂ ਬਾਅਦ ਉੱਥੇ ਰੇਡ ਪਈ ਤੇ ਰੇਡ ਤੋਂ ਬਾਅਦ 9 ਜਣਿਆਂ ਨੂੰ ਅਰੈਸਟ ਕੀਤਾ ਗਿਆ। ਟ੍ਰੀਸ਼ੀਆ ਮੈਕਲੌਫਲਿਨ ਜੋ ਸਪੋਕਸਮੈਨ ਆ, ਸਪੋਕਸਪਰਸਨ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹਨਾਂ ਨੇ ਇਹ ਕਿਹਾ ਵੀ 9 ਇੰਡੀਵਿਜੂਅਲ ਨੂੰ ਫੜਿਆ ਗਿਆ ਜੋ ਕਿ ਕੰਟਰੀ 'ਚ ਇਲੀਗਲੀ ਸੀ, ਪਰ ਟ੍ਰੀਸ਼ੀਆ ਮੈਕਲੌਫਲਿਨ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਉਹ ਫੈਲਨੀ ਲੱਗਦੀ ਆ, ਕਿਉਂਕਿ ਇਲੀਗਲੀ ਉਹ ਐਂਟਰ ਹੋਏ ਆ। ਜਦ ਕਿ ਜਿਹੜਾ ਉਹਨਾਂ ਨੂੰ ਰਿਪ੍ਰੈਜ਼ੈਂਟ ਕਰਨ ਵਾਲਾ ਜਿਹੜਾ ਅਟਾਰਨੀ ਆ, ਉਹ ਇਹ ਕਹਿ ਰਿਹਾ ਵੀ ਸਾਰਿਆਂ ਦੇ ਕੋਲ ਵਰਕ ਪਰਮਿਟ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਵਰਕ ਪਰਮਿਟ ਵਾਲਿਆਂ ਨੂੰ ਵੀ ਇਹ ਇਲੀਗਲ ਆ, ਬਾਰ-ਬਾਰ ਕਹਿ ਰਹੇ ਹੈਗੇ ਆ। ਪਹਿਲਾਂ ਟਰੱਕਿੰਗ ਇੰਡਸਟਰੀ ਸੀ, ਹੁਣ ਇਹ ਕਾਰ ਵਾਸ਼ ਤੇ ਕੰਮ ਕਰਨ ਵਾਲਿਆਂ ਨੂੰ ਵੀ। ਪਰ ਇਹਦਾ ਕੀ ਹੋਇਆ ਵੀ ਇਸ ਤੋਂ ਬਾਅਦ ਯੂਨੀਵਰਸਿਟੀ ਦਾ ਇਹ ਜਿਹੜਾ ਸਟੂਡੈਂਟ ਆ, ਸੋ ਇਹਦਾ ਕਾਫੀ ਵਿਰੋਧ ਹੋਇਆ। ਲੋਕਾਂ ਨੇ, ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਸੀ, ਉਹਨਾਂ ਨੇ ਕਾਫੀ ਇਹਦੀ ਜਿਹੜੀ ਖਿੱਚਾ-ਧੂਈ ਕੀਤੀ ਵੀ ਤੂੰ ਇਹ ਕਿਹੜੀ ਜਿਹੜਾ ਕੰਮ ਕਰਨ ਲੱਗਾ ਹੈਗਾ, ਵੀ ਜਿਹੜੇ ਮਿਹਨਤ ਕਰ ਰਹੇ ਹੈਗੇ ਲੋਕ, ਉਹਨਾਂ ਨੂੰ ਤੂੰ ਗਲਤ ਇਨਫੋਰਮੇਸ਼ਨ ਦੇ ਕੇ ਜਿਹੜਾ ਅਰੈਸਟ ਕਰਵਾਇਆ ਹੈਗਾ। ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਕੱਲਾ ਇਹ ਨਹੀਂ ਹੈ ਵੀ ਜਿਹੜੇ ਕੋਈ ਲੋਕ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਉਹੀ ਰਿਪੋਰਟ ਕਰ ਰਹੇ ਆ। ਹੁਣ ਯੂਨੀਵਰਸਿਟੀ ਦਾ ਸਟੂਡੈਂਟ ਆ, ਉਹਨੇ ਜਿਹੜਾ ਰਿਪੋਰਟ ਕੀਤਾ ਵੀ ਜੀ ਉੱਥੇ ਉਹਦੇ ਨੇਬਰਹੁੱਡ 'ਚ ਜਿਹੜੀ ਕਾਰ ਵਾਸ਼ ਆ, ਉੱਥੇ ਇਲੀਗਲ ਲੋਕ ਕੰਮ ਕਰਦੇ ਹੈਗੇ ਆ। ਜਦ ਕਿ ਉਹਨਾਂ ਦੇ ਅਟਾਰਨੀ ਦੇ ਮੁਤਾਬਕ ਇਹ ਹੁਣ ਪਤਾ ਚੱਲਿਆ ਵੀ ਉਹ ਸਾਰਿਆਂ ਦੇ ਕੋਲ ਵਰਕ ਪਰਮਿਟ ਸੀ, ਤੇ ਅਟਾਰਨੀ ਨੇ ਇਹ ਕਿਹਾ ਵੀ ਹਰ ਇੱਕ ਬੰਦਾ ਜੋ ਅਮਰੀਕਾ ਦੇ ਵਿੱਚ ਹੈਗਾ, ਉਹ ਐਂਟਾਈਟਲਡ ਆ ਡਿਊ ਪ੍ਰੋਸੈਸ ਇਨ ਦਾ ਲਾਜ਼ ਰਿਗਾਰਡਲੈਸ ਆਫ देयर ਰੇਸ, देयर ਰਿਲੀਜਨ, देयर ਕ੍ਰੀਡ, देयर ਪਲੇਸ ਆਫ ਬਰਥ ਜਾਂ ਸਿਟੀਜ਼ਨਸ਼ਿਪ ਸਟੇਟਸ। ਤੇ ਜਿਹੜੀ ਡਿਊ ਪ੍ਰੋਸੈਸ ਆ, ਇਹ ਸਾਰੇ ਲੋਕਾਂ ਤੇ ਅਪਲਾਈ ਹੁੰਦੀ ਆ ਅਮਰੀਕਾ ਦੀ ਧਰਤੀ ਤੇ। ਨਾ ਕਿ ਤੁਸੀਂ ਜਿਹੜਾ ਉਹਨਾਂ ਦਾ ਕਲਰ ਦੇਖ ਲਿਆ ਵੀ ਉਹ ਸਪੈਨਿਸ਼ ਮੂਲ ਦੇ ਆ ਤੇ ਉਹਨਾਂ ਨੂੰ ਚੱਕ ਲਓ ਵੀ ਜੀ ਉਹ ਇਲੀਗਲ ਹੈਗੇ ਆ।